ਕੈਨੇਡਾ ਦੇ ਵਿੱਚ ਇੱਕ ਭਾਰਤੀ ਮੂਲ ਦੀ ਔਰਤ ਨੂੰ ਇੱਕ 99 ਸਾਲਾ ਬਜ਼ੁਰਗ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਤੇ ਹਮਲੇ ਦੇ ਦੋ ਮਾਮਲਿਆਂ ਦਾ ਜਿਹੜਾ ਦੋਸ਼ ਆ ਉਹ ਲਗਾਇਆ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਇੱਕ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਇੱਕ ਭਾਰਤੀ ਮੂਲ ਦੀ ਔਰਤ ਨੂੰ ਇੱਕ 99 ਸਾਲਾ ਬਜ਼ੁਰਗ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਤੇ ਹਮਲੇ ਦੇ ਦੋ ਮਾਮਲਿਆਂ ਦਾ ਜਿਹੜਾ ਦੋਸ਼ ਆ ਉਹ ਲਗਾਇਆ ਗਿਆ। ਪਤਾ ਲੱਗਾ ਕਿ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵਿੱਚ ਦੇਖਭਾਲ ਕੇਂਦਰ, ਜਿਹਨੂੰ ਕੇਅਰ ਹੋਮ ਵੀ ਕਹਿ ਦਿੰਦੇ ਆ, ਉੱਥੇ ਇੱਕ 99 ਸਾਲਾ ਬਜ਼ੁਰਗ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਜਦੋਂ ਤਹਿਕੀਕਾਤ ਹੋਈ ਤਾਂ ਉਸ ਬਜ਼ੁਰਗ ਦੀ ਸ਼ਿਕਾਇਤ ਤੇ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਭਾਰਤੀ ਮੂਲ ਦੀ 32 ਸਾਲਾ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਸੁਮਨ ਸੋਨੀ ਜੀ ਦਾ ਨਾਮ ਹੈ ਦੱਸਿਆ ਗਿਆ। ਪਤਾ ਲੱਗਾ ਕਿ 29 ਜਨਵਰੀ ਤੇ 2 ਫਰਵਰੀ ਨੂੰ ਕੀਤੇ ਗਏ ਹਮਲੇ ਦੇ ਦੋ ਮਾਮਲਿਆਂ ਦਾ ਇਹਦੇ ਤੇ ਦੋਸ਼ ਲਾਇਆ ਗਿਆ। ਪੁਲਿਸ ਨੇ ਕਿਹਾ ਕਿ ਉਹਨਾਂ ਦੇ ਨਾਲ 2 ਫਰਵਰੀ ਨੂੰ ਬਜ਼ੁਰਗਾਂ ਦੇ ਨਾਲ ਬਦਸਲੂਕੀ ਦੀਆਂ ਘਟਨਾਵਾਂ ਦੇ ਨਾਲ ਜਿਹੜਾ ਸੰਬੰਧ ਦੇ ਵਿੱਚ ਸੰਪਰਕ ਕੀਤਾ ਗਿਆ ਸੀ। ਜਾਂਚ ਦੇ ਦੌਰਾਨ ਪਤਾ ਲੱਗਿਆ ਕਿ 99 ਸਾਲਾ ਮਰਦ ਆ ਜਿਹੜਾ ਉਹ ਬਜ਼ੁਰਗ ਆ ਜਿਹੜਾ ਉਹਦੇ ਤੇ ਨਿੱਜੀ ਸਹਾਇਤਾ ਕਰਮਚਾਰੀ ਨੇ 2 ਵਾਰ 29 ਜਨਵਰੀ ਅਤੇ 2 ਫਰਵਰੀ ਨੂੰ ਹਮਲਾ ਕੀਤਾ। ਪੁਲਿਸ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਕੋਈ ਪੀੜਤ ਹੈ ਤਾਂ ਉਹ ਇਸ ਮਾਮਲੇ ਦੇ ਵਿੱਚ ਸਾਹਮਣੇ ਆਵੇ। ਜਿਹੜਾ ਇਹ ਵੋਗਨ ਇੱਕ ਇਲਾਕਾ ਉੱਥੋਂ ਦਾ ਓਨਟਾਰੀਓ ਸੂਬੇ ਦੇ ਵਿੱਚ, ਉੱਥੇ ਇਹ ਜਿਹੜੀ ਘਟਨਾ ਵਾਪਰੀ ਹੈ ਤੇ ਯਾਰਕ ਰੀਜਨਲ ਪੁਲਿਸ ਹੈ ਜਿਹੜੀ ਉਹਨੇ ਦੱਸਿਆ ਕਿ 2 ਫਰਵਰੀ ਨੂੰ ਜਿਹੜਾ ਉਹਨੂੰ ਕੰਟੈਕਟ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਤੇ ਫਿਰ ਪਤਾ ਲੱਗਿਆ ਕਿ ਜਿਹੜਾ 99 ਸਾਲਾ ਇਹ ਬਜ਼ੁਰਗ ਹੈ ਇਹਦੀ 2 ਵਾਰ ਕੁੱਟਮਾਰ ਕੀਤੀ ਗਈ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਵੀ ਉਹਦੀ ਜਿਹੜੀ ਕੁੱਟਮਾਰ ਆ ਉਹ ਕੀਤੀ ਗਈ ਸੀ। ਕੈਨੇਡਾ ਦੀ ਰਹਿਣ ਵਾਲੀ ਹੈ ਇਹ ਜਿਹੜੀ ਸੁਮਨ ਸੋਨੀ ਹੈ, ਜਿਹਦੀ ਉਮਰ ਦੱਸੀ ਗਈ ਹੈ 32 ਸਾਲ ਤੇ ਇਹਦੇ ਤੇ 2 ਹਮਲੇ ਦੇ 2 ਮਾਮਲਿਆਂ ਦਾ ਜਿਹੜਾ ਦੋਸ਼ ਆ ਉਹ ਲਾਇਆ ਗਿਆ। ਪਤਾ ਇਹ ਵੀ ਲੱਗਿਆ ਕਿ ਜਿਹੜੀ ਪੁਲਿਸ ਹੈ ਉਹਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਕੋਈ ਹੋਰ ਇਹਦੇ ਮਾਮਲੇ ਦਾ ਕੋਈ ਵਿਕਟਮ ਇਹੋ ਜਿਹੇ ਮਾਮਲਿਆਂ ਦਾ ਤਾਂ ਉਹ ਪੁਲਿਸ ਦੇ ਨਾਲ ਕਦੋਂ ਵੀ ਸੰਪਰਕ ਕਰ ਸਕਦਾ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਲੋਕ ਨੇ ਇਸ ਸੰਸਥਾ ਦੇ ਨਾਲ, ਇਸ ਜਥੇਬੰਦੀ ਦੇ ਨਾਲ ਜਾਂ ਇਸ ਆਫਿਸ ਦੇ ਨਾਲ ਜੁੜੇ ਹੋਏ ਤਾਂ ਉਹਨਾਂ ਬਾਬਤ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਕੋਲੇ ਮਰੀਜ਼ ਨੇ, ਪੇਸ਼ੈਂਟ ਨੇ ਜਾਂ ਇਹਨਾਂ ਦੇ ਨਾਲ ਜਿਹੜੇ ਕੰਮ ਕਰਦੇ ਨੇ ਦੇਖਭਾਲ ਦੇ ਤੌਰ ਤੇ ਜਿਨ੍ਹਾਂ ਦੀ ਜ਼ਿੰਮਾ ਸੌਂਪਿਆ ਗਿਆ, ਉਹਨਾਂ ਦੇ ਨਾਲ ਕਿਹੋ ਜਿਹਾ ਵਰਤਾਰਾ ਕੀਤਾ ਜਾਂਦਾ ਇਹਦੇ ਬਾਬਤ ਅਸੀਂ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਜਾਰੀ ਰੱਖਾਂਗੇ, ਇਹਨੂੰ ਕਲੋਜ਼ ਨਹੀਂ ਕਰਦੇ ਹਲੇ। ਸੋ ਪਰ ਸੁਮਨ ਸੋਨੀ ਜਿਹੜੀ ਆ ਉਹਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦੀਆਂ ਕਿਉਂਕਿ ਉਹਦੇ ਤੇ 99 ਸਾਲਾ ਇੱਕ ਬਜ਼ੁਰਗ ਦੀ ਕੁੱਟਮਾਰ ਦੇ ਹਮਲੇ ਦੇ 2 ਮਾਮਲਿਆਂ ਦੇ ਜਿਹੜੇ ਦੋਸ਼ ਨੇ ਉਹ ਲਗਾਏ ਗਏ ਨੇ। CBC ਇੱਕ ਨਿਊਜ਼ ਅਦਾਰਾ ਉੱਥੋਂ ਦਾ, ਉਹਦੇ ਵਿੱਚ ਇੱਕ ਰਿਪੋਰਟ ਛਪੀ ਹੈ। ਕੇਟੀ ਪੈਡਰਸਨ ਨੇ ਉਹ ਰਿਪੋਰਟ ਲਿਖੀ, ਉਹਦੀ ਟੀਮ ਨੇ ਲਿਖੀ ਹੈ। ਉਹਦੇ 'ਚ ਅਕਤੂਬਰ 2023 ਨੂੰ ਇੱਕ ਰਿਪੋਰਟ ਛਪੀ ਹੈ। ਉਹਦੇ ਮੁਤਾਬਕ 85% ਜਿਹੜੇ ਓਨਟਾਰੀਓ ਦੇ ਨਰਸਿੰਗ ਹੋਮ ਹੈ ਉਹ ਕਾਨੂੰਨ ਤੋੜਦੇ ਨੇ ਔਰ ਇਹ ਕੰਮ ਉਹ ਵਾਰ-ਵਾਰ ਕਰ ਰਹੇ ਨੇ। ਰਿਪੀਟਡਲੀ ਉਹਨਾਂ ਨੇ ਸ਼ਬਦ ਯੂਜ਼ ਕੀਤਾ ਤੇ ਕੋਈ ਕੌਨਸੀਕੁਐਂਸ ਨਹੀਂ, ਕੋਈ ਡਾਟਾ ਜਿਹੜਾ ਐਨਾਲਿਸਿਸ ਕੀਤਾ ਗਿਆ ਉਹਦੇ ਵਿੱਚ ਇਹ ਗੱਲ ਸਾਹਮਣੇ ਹੈ ਕਿ ਹਿਡਨ ਕੈਮਰਾ ਜਿਹੜੇ ਲੱਗੇ ਸੀ ਉਹਨਾਂ ਨੇ ਕਈ ਚੀਜ਼ਾਂ ਨੂੰ ਰਿਵੀਲ ਕੀਤਾ, ਕਈ ਚੀਜ਼ਾਂ ਨੂੰ ਐਕਸਪੋਜ਼ ਕੀਤਾ, ਸਾਹਮਣੇ ਲੈ ਕੇ ਆਂਦਾ, ਜਿਹਦੇ 'ਚ ਸਟਾਫ ਹਿਟਿੰਗ, ਯੈਲਿੰਗ ਐਟ ਦਾ ਰੈਜ਼ੀਡੈਂਸ ਇਨ ਦਾ ਨਰਸਿੰਗ ਹੋਮ ਵਿਦ ਰਿਪੀਟ ਅਬਿਊਜ਼ ਆਫੈਂਸਸ। ਸੋ ਇਹ ਮਤਲਬ ਉਹਨਾਂ ਦੇ ਉੱਤੇ ਚੀਖਣਾ, ਉਹਨਾਂ ਨੂੰ ਗਲਤ ਵਰਤਾਰਾ ਕਰਨਾ, ਉਹਨਾਂ ਦੇ ਨਾਲ ਉਹਨਾਂ ਨੂੰ ਮਦਦ ਨਾ ਦੇਣੀ ਸਮੇਂ ਸਿਰ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਸਾਹਮਣੇ ਆਈਆਂ ਨੇ। CBC ਕਹਿੰਦੇ ਜਿਹੜੀ ਸਾਡੀ ਮਾਰਕੀਟ ਪਲੇਸ ਟੀਮ ਆ ਉਹਨੇ ਇਹ 10,000 ਇੰਸਪੈਕਸ਼ਨਸ ਕੀਤੀਆਂ, ਰਿਪੋਰਟਸ ਨੂੰ ਰਿਵਿਊ ਕੀਤਾ ਤੇ ਪਤਾ ਲੱਗਿਆ ਕਿ 30,000 ਜਿਹੜੇ ਨੋਟਿਸ ਹੈ ਉਹ ਵੱਖ-ਵੱਖ ਜਿਹੜੇ ਲੌਂਗ ਟਰਮ ਕੇਅਰ ਹੋਮਸ ਐਕਟ ਰੈਗੂਲੇਸ਼ਨਸ ਆ ਉਹਦੇ ਤਹਿਤ 2015 ਤੋਂ 2019 ਤੱਕ ਵੱਖ-ਵੱਖ ਜਿਹੜੇ ਕੇਅਰ ਹੋਮ ਆ ਉਹਨਾਂ ਨੂੰ ਭੇਜੇ ਗਏ ਤਕਰੀਬਨ 30,000 ਨੋਟਿਸ ਜਿਹੜੇ ਆ, ਜਿਹਦੇ ਵਿੱਚ ਇਹ ਗੱਲ ਧਿਆਨ ਦੇ ਵਿੱਚ ਆਈ ਕਿ ਉਹਨਾਂ ਨੇ ਤਕਰੀਬਨ 21 ਵਾਇਲੇਸ਼ਨ ਕੋਡਸ ਜਿਹੜੇ ਸੀਗੇ ਜਿਹਦੇ ਵਿੱਚ ਉਹਨਾਂ ਦੇ ਨਾਲ ਸਹੀ ਵਰਤਾਓ ਨਾ ਕਰਨਾ, ਉਹਨਾਂ ਨੂੰ ਗੱਲ ਨਾ ਸੁਣਨਾ ਜਾਂ ਬਜ਼ੁਰਗਾਂ ਦੇ ਨਾਲ ਕੁੱਟਮਾਰ ਕਰਨੀ, ਪੇਸ਼ੈਂਟਸ ਦੇ ਨਾਲ ਕੁੱਟਮਾਰ ਕਰਨੀ, ਇਹ ਸਾਰੀਆਂ ਚੀਜ਼ਾਂ ਨੇ। 248 ਵਿੱਚੋਂ ਇੱਕ ਜਿਹੜਾ ਕਰੇਗਲੀ ਨਰਸਿੰਗ ਹੋਮ ਹੈ ਜਿੱਥੇ ਇੱਕ ਤੋਂ ਵੱਧ ਵਾਰ-ਵਾਰ ਇਸ ਤਰੀਕੇ ਦਾ ਵਿਹਾਰ ਜਿਹੜਾ ਬਜ਼ੁਰਗਾਂ ਦੇ ਨਾਲ ਕੀਤਾ ਗਿਆ। 101 ਕੇਅਰ ਹੋਮ ਹੈ ਜਿਨ੍ਹਾਂ ਨੇ ਕ੍ਰਾਈਮ ਨੂੰ ਰਿਪੋਰਟ ਹੀ ਨਹੀਂ ਕੀਤਾ। ਸੋ ਇਹਨਾਂ ਨੇ ਇਹ ਵੀ ਸਟੱਡੀ ਕੀਤਾ ਕਿ ਕਈ ਵਾਰੀ ਜਿਹੜੀਆਂ ਘਟਨਾਵਾਂ ਤਾਂ ਵਾਪਰ ਜਾਂਦੀਆਂ ਪਰ ਉਹਨੂੰ ਰਿਪੋਰਟ ਨਹੀਂ ਕੀਤਾ ਜਾਂਦਾ। ਆਪਾਂ ਦੇਖਦੇ ਹਾਂ ਕਿ ਇਹਨਾਂ ਮੁਲਕਾਂ ਦੇ ਵਿੱਚ ਬਜ਼ੁਰਗਾਂ, ਬੱਚਿਆਂ, ਜੀਵ ਜੰਤੂਆਂ ਦੇ ਨਾਲ, ਟ੍ਰੈਫਿਕ ਨਿਯਮਾਂ ਦੇ ਨਾਲ ਜਾਂ ਮੁਲਕਾਂ ਦੇ ਨਾਲ ਜਿਹੜੇ ਲੋਕ ਕੌਨਸੀਕੁਐਂਸੀ ਕਰਦੇ ਨੇ ਉਹਨਾਂ ਨੂੰ ਬਹੁਤ ਸੰਗੀਨ ਅਪਰਾਧਾਂ ਦੇ ਵਿੱਚ ਗਿਣਿਆ ਜਾਂਦਾ ਹੈ। ਇਸ ਤਰੀਕੇ ਦਾ ਗਿਣਿਆ ਜਾਂਦਾ ਕਿ ਇਹਨੇ ਬਹੁਤ ਸੰਗੀਨ ਜੁਰਮ ਕੀਤਾ ਤੇ ਇਸ ਕਰਕੇ ਹੁਣ ਜਿਹੜੀ ਸੁਮਨ ਸੋਨੀ ਹੈ 32 ਸਾਲ ਦੀ, ਕੈਨੇਡਾ ਦੇ ਵਿੱਚ ਰਹਿੰਦੀ ਸੀਗੀ, ਭਾਰਤੀ ਮੂਲ ਦੀ ਔਰਤ ਆ, ਇਹਨੂੰ ਹਮਲੇ ਦੇ 2 ਮਾਮਲਿਆਂ ਦਾ ਜਿਹੜਾ ਦੋਸ਼ ਹੈ ਇਹਦੇ ਤੇ ਲਾਏ ਗਏ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੀ ਕਾਨੂੰਨੀ ਚਾਰਾਜੋਈ ਜਿਹੜੀ ਆ ਉਹ ਸ਼ੁਰੂ ਹੋਣੀ ਹੈ। ਸੋ ਇਸ
ਮਾਮਲੇ ਦੇ ਸਾਹਮਣੇ ਆਉਂਦੇ ਫਿਰ ਸੀਬੀਸੀ ਜਿਹੜੀ ਰਿਪੋਰਟ ਆ ਸੀਬੀਸੀ ਨਿਊਜ਼ ਆ ਉਹਦੀ ਰਿਪੋਰਟ ਤੇ ਵੀ ਚਰਚਾ ਕਰਨੀ ਬਣਦੀ ਸੀ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ